ਜਿਹੜੇ ਜੀਵ ਸਾਰ ਦੇ ਔਰ ਰੁੱਖਾਂ ਦੀ ਸਾਰ ਦੇ ਮਾਹਿਰ ਨੇ, ਉਹ ਕਿਸ ਫਿਕਰ ਦਾ, ਕਿਸ ਸੋਚ ਦਾ ਇਜ਼ਹਾਰ ਕਰਦੇ ਨੇ, ਉਹ ਅੱਜ ਦਾ ਸਾਡਾ ਟੌਪਿਕ ਹੈ ਕਿ ਪੰਜਾਬ ਦੇ ਰੁੱਖਾਂ ਦੀ ਵਸੇਬ ਅਤੇ ਮਾਹੌਲ ਨਾਲ ਕੀ ਜੁੜਤ ਹੈ। ਇਸ ਦੇ ਉੱਤੇ ਗੱਲਾਂ ਹੋਣਗੀਆਂ। ਮੁੱਢਲੀ ਗੱਲ ਤੋਰਨ ਲਈ, ਕੁਝ ਮਿੰਟਾਂ ਦੀ ਗੱਲ ਲਈ ਮੈਂ ਮੁਦੱਸਰ ਨੌਲ ਨੂੰ ਆਖਾਂਗਾ, ਜੋ ਬੋਟਨੀ ਦੇ ਚਲੋ ਰੁੱਖ ਸਾਰ ਦੇ ਪੜਿਆਰ ਵੀ ਨੇ, ਉਸਤਾਦ ਵੀ ਨੇ। ਮੈਂ ਮੁਦੱਸਰ ਨੌਲ ਨੂੰ ਕਹਾਂਗੇ ਕਿ ਆ ਕੇ ਗੱਲ ਤੋਰਨ, ਔਰ ਉਸ ਤੋਂ ਬਾਅਦ ਅਸੀਂ ਡਾਕਟਰ ਸੁਹੇਬ ਮੁਹੰਮਦ ਹੋਰਾਂ ਕੋਲੋਂ ਉਚੇਚੇ ਵਿਚਾਰ ਸੁਣਾਂਗੇ। ਜਨਾਬ ਮੁਦੱਸਰ ਨੌਲ ਸਾਹਿਬ, ਤੁਹਾਡੀਆਂ ਤਾੜੀਆਂ 'ਚ। ਮੈਂ ਬੋਟਨੀ ਦਾ ਸਟੂਡੈਂਟ ਵੀ ਹਾਂ ਅਤੇ ਸ਼ੇਰ ਵੀ ਆਦਾ ਹਾਂ, ਅਤੇ ਇਹ ਮੇਰੇ ਖਿਆਲ ਦੇ ਵਿੱਚ ਮੇਰੀ ਜ਼ਿੰਦਗੀ ਦੇ ਵਿੱਚ ਇਹ ਪਹਿਲਾ ਪਲੇਟਫਾਰਮ ਹੈ ਕਿ ਜਿੱਥੇ ਇਹਨਾਂ ਦੋਵਾਂ ਨੂੰ ਰਲਾ ਕੇ ਮੈਂ ਗੱਲ ਕਰ ਸਕਦਾ ਹਾਂ। ਨਹੀਂ ਤਾਂ ਪਹਿਲੇ ਇੰਝ ਹੁੰਦਾ ਹੈ ਕਿ ਜਾਂ ਕਿਦਾਂ ਹੀ ਬਤੌਰ ਸ਼ਾਇਰ ਬੰਦਾ ਜਾਂਦਾ ਜਾਂ ਬਤੌਰ ਸਟੂਡੈਂਟ, ਅਤੇ ਇੱਥੇ ਦੋਵੇਂ ਮੁਕੱਦਮੇ ਮੇਰੇ ਕੋਲ ਨੇ। ਅੱਜ ਰੁੱਖਾਂ ਬਾਰੇ ਕੁਝ ਗੱਲਾਂ ਮੈਂ ਕਰਾਂਗਾ। ਸਭ ਤੋਂ ਪਹਿਲੇ ਜਿਹੜੀ ਹੈ ਕਿ ਸਾਡੇ ਜਿਹੜੇ ਪੰਜਾਬ ਦੇ ਸਾਡੇ ਮਕਾਮੀ ਪਲਾਂਟਸ ਨੇ, ਉਹ ਅਤੇ ਸਾਡੇ ਜਿਹੜੇ ਮਕਾਮੀ ਲੋਕ ਨੇ, ਉਹ ਆਪਸ ਵਿੱਚ ਸਿੰਕ ਕਿਸ ਤਰ੍ਹਾਂ ਨੇ, ਜੁੜੇ ਹੋਏ ਕਿਸ ਤਰ੍ਹਾਂ ਨੇ, ਉਹਨਾਂ ਦੀ ਆਪਸ ਵਿੱਚ ਜੁੜਤ ਕਿਵੇਂ ਦੀ ਹੈ। ਪਲਾਂਟਸ ਦਾ ਜਿਹੜਾ ਬਿਹੇਵੀਅਰ ਹੈ ਉਹਨੂੰ ਸਾਇੰਟੀਫਿਕਲੀ ਤਾਂ ਸ਼ਾਇਦ ਪਤਾ ਨਹੀਂ ਹੁੰਦਾ ਕਿਵੇਂ ਵੇਖਿਆ ਤੇ ਨਾ ਵੇਖਿਆ, ਲੇਕਿਨ ਆਪਣੀ ਜਿਹੜਾ ਉਹਨਾਂ ਦੀ ਆਬਜ਼ਰਵੇਸ਼ਨ ਹੈ ਸਾਡੇ ਸਾਦੇ ਲੋਕਾਂ ਦੀ, ਉਹ ਕਿਵੇਂ ਆਈ। ਅਸੀਂ ਨਿੱਕੇ ਨਿੱਕੇ ਹੁੰਦੇ ਆਸੇ ਅਤੇ ਸਾਡੀ ਮੇਰੀ ਜਿਹੜੀ ਦਾਦੀ ਹੈ ਉਹ ਨਾ ਕਿੱਕਰ ਲੈਂਦੀ ਹੈ। ਹੁਣ ਕਿੱਕਰ ਲਾਵਣ ਲੱਗਿਆ ਉਹਨਾਂ ਨਾਲ ਇੱਕ ਹਰਨੋਲੀ ਦਾ ਬੂਟਾ ਲਾ ਛੱਡਦੀਆਂ, ਬਕੈਨ ਲਾਵਣੀ ਉਹਦੇ ਨਾਲ ਹਰਨੋਲੀ ਲਾ ਛੱਡਣੀ, ਕੋਈ ਪਲਾਂਟ ਲਾਵਣਾ ਨਾਲ ਇੱਕ ਹਰਨੋਲੀ ਲਾ ਛੱਡਣੀ। ਅਤੇ ਅਸਾਂ ਪੁੱਛਣਾ ਕਿ ਅੰਮਾ ਇਹ ਨਾਲ ਹਰਨੋਲੀ ਕਿਉਂ ਲੈਣੀ ਹੈ, ਅਤੇ ਉਹਨਾਂ ਆਖਣਾ ਜੀ ਪੋਤਰੇ ਬੂਟੇ ਨਾ ਇੱਕ ਦੂਜੇ ਦੀ ਰੀਸ ਕਰਿੰਦੇ ਨੇ, ਰੀਸ ਕਰਿੰਦੇ ਮੁਕਾਬਲਾ ਕਰਦੇ ਨੇ। ਉਸ ਖੈਰ ਸਾਨੂੰ ਜਿਹੜੀ ਸਮਝ ਆਉਣੀ ਆਈ ਬਾਅਦ ਵਿੱਚ, ਅਸਾਂ ਜਦੋਂ ਬੋਟਨੀ ਪੜ੍ਹੀ ਅਤੇ ਉੱਥੇ ਅਸਾਂ ਸਿੰਬਾਇਓਟਿਕ ਰਿਲੇਸ਼ਨ ਸਾਨੂੰ ਸਰ ਉਹਨਾਂ ਨੇ ਪੜ੍ਹਾਏ, ਅਤੇ ਉਹਦੇ ਵਿੱਚ ਅਸੀਂ ਵੇਖਿਆ ਕਿ ਪਲਾਂਟਸ ਜਿਹੜੇ ਨੇ ਉਹਨਾਂ ਦੇ ਵਿੱਚ ਸੈਂਸ ਆਫ ਕੰਪੀਟੀਸ਼ਨ ਆਉਂਦਾ ਹੈ ਆਪਣੇ ਰਿਸੋਰਸਿਸ ਵਾਸਤੇ, ਲਾਈਟ ਵਾਸਤੇ, ਪਾਣੀ ਵਾਸਤੇ, ਨਿਊਟ੍ਰੀਸ਼ਨ ਵਾਸਤੇ। ਉਹ ਕੰਪੀਟ ਕਰਦੇ ਨੇ। ਜਦੋਂ ਉਹ ਕੰਪੀਟ ਕਰਦੇ ਨੇ ਅਤੇ ਉਦੋਂ ਉਹ ਦੂਏ ਨਾਲੋਂ ਢੇਰ ਰਿਸੋਰਸਿਸ ਲੈਣ ਦੀ ਕੋਸ਼ਿਸ਼ ਕਰਦੇ ਨੇ ਅਤੇ ਉਹਨਾਂ ਦੀ ਗਰੋਥ ਢੇਰ ਆਉਂਦੀ ਹੈ। ਅੱਛਾ, ਉਹ ਵੇਖ ਕੇ ਸਾਨੂੰ ਸਮਝ ਆਈ ਕਿ ਉਹ ਜਿਹੜੀ ਸਾਡੀ ਦਾਦੀ ਨਾਲ ਹਰਨੋਲੀ ਲੈਂਦੀ ਆਈ ਉਹਦੀ ਕੀ ਲੌਜਿਕ ਆਈ। ਹੁਣ ਉਹਨਾਂ ਸਾਇੰਸੀ ਤੌਰ 'ਤੇ ਸ਼ਾਇਦ ਇਹਨੂੰ ਨਾ ਪੜ੍ਹੇ ਹੋਵੇ, ਲੇਕਿਨ ਉਹਨਾਂ ਦੀਆਂ ਜਿਹੜੀਆਂ ਹਯਾਤੀਆਂ ਗੁਜ਼ਰੀਆਂ ਨੇ ਇਹਨਾਂ ਨੂੰ ਚੀਜ਼ਾਂ ਨੂੰ ਅਬਜ਼ਰਵ ਕਰਦੇ ਆ, ਉਹਨਾਂ ਦਾ ਨਤੀਜਾ ਇਹ ਨਿਕਲਿਆ। ਇਹ ਤਾਂ ਹੋ ਗਿਆ ਸਾਡੇ ਪਲਾਂਟਸ ਦਾ ਅਤੇ ਸਾਡੇ ਲੋਕਾਂ ਦਾ ਆਪਸ ਵਿੱਚ ਜਿਹੜੀ ਜੁੜਤ ਹੈ, ਉਹ ਜਿਹੜੀ ਅੱਖਾਂ ਵੇਖੀ ਜੁੜਤ ਹੈ। ਨਾਲ ਜਿਹੜੇ ਸਾਡੇ ਪੰਜਾਬੀ ਦੇ ਜਾਂ ਪੰਜਾਬ ਦੇ ਲੋਕਾਂ ਦੇ ਟੋਟਕੇ ਨੇ ਇਲਾਜ ਨੂੰ ਲੈ ਕੇ, ਉਹਨਾਂ ਦੇ ਮਿਸਾਲ ਤੌਰ 'ਤੇ ਸਾਡੇ ਕੋਲ ਨਾ ਛੋਟੀ ਜਿਹੀ ਸੱਟ ਕਿਦਾਂ ਹੀ ਲੱਗ ਜਾਵੇ, ਸੋਜ ਚੜ੍ਹ ਜਾਵੇ, ਅਤੇ ਆਦਨ ਜੀ ਅਕੜੇ ਦਾ ਪਾਤਰ ਜਿਹੜਾ ਨਾ ਉਹ ਗਰਮ ਕਰਕੇ ਉੱਤੇ ਬੰਨ੍ਹ ਲਿਓ। ਠੀਕ ਹੈ ਜੀ, ਉਹ ਅਸਾਂ ਸੁਣਦੇ ਹਾਸੇ, ਆਪ ਬੰਦੇ ਵੀ ਹਾਸੇ, ਕਈ ਵਾਰੀ ਸਾਨੂੰ ਵੀ ਸੱਟਾਂ ਨਿੱਕੀਆਂ ਹੁੰਦੀਆਂ ਲੱਗੀਆਂ, ਅਸੀਂ ਤੇ ਬੰਨ੍ਹ ਲੈਂਦੇ ਹਾਸੇ। ਹੁਣ ਬਾਅਦ ਵਿੱਚ ਜਦੋਂ ਅਸਾਂ ਬੋਟਨੀ ਪੜ੍ਹੀ, ਇੱਥੇ ਐਕਸਪੀਰੀਅੰਸ ਹੋਇਆ, ਉੱਥੇ ਅਸਾਂ ਵੇਖਿਆ ਕਿ ਜੀ ਜਿਹੜਾ ਇਹ ਅਕੜਾ ਹੈ ਨਾ, ਉਹਦੇ ਵਿੱਚ ਨਾ ਖਾਸ ਕਿਸਮ ਦੇ ਐਂਟੀ ਆਕਸੀਡੈਂਟਸ ਹੁੰਦੇ ਨੇ, ਜਿਹੜੇ ਫਲੇਵੋਨੋਇਡਸ ਅਤੇ ਟਰਪੀਨਸ ਵਗੈਰਾ। ਉਹ ਸਪੈਸੀਫਿਕਲੀ ਐਂਟੀ ਇਨਫਲਾਮੇਟਰੀ ਨੇ, ਜਿਹੜੇ ਸੋਜਨ ਨੂੰ ਘੱਟ ਕਰਦੇ ਨੇ ਅਤੇ ਜਿਹੜੇ ਪੀੜ ਨੂੰ ਹੀ ਘੱਟ ਕਰਦੇ ਨੇ। ਹੁਣ ਇਹ ਦੋ ਚੀਜ਼ਾਂ ਨਾਲ ਪੈਰਲਲ ਮੈਂ ਲੈ ਕੇ ਚੱਲ ਰਿਹਾ ਇਸ ਵਾਸਤੇ ਕਿ ਇੱਦੂ ਪੰਜਾਬ ਦੀ ਗੱਲ ਹੋ ਰਹੀ ਹੈ, ਇੱਦੂ ਪਲਾਂਟਸ ਦੀ ਹੋ ਰਹੀ ਹੈ, ਇੱਦੂ ਸਾਇੰਟੀਫਿਕਲੀ ਵੀ ਉਹ ਇਹ ਚੀਜ਼ਾਂ ਨੇ, ਇੱਦੂ ਜਿਹੜਾ ਸਾਡੀ ਆਪਣੀ ਆਬਜ਼ਰਵੇਸ਼ਨ ਹੈ ਉਹੀ ਉਹਨੇ ਚੱਲ ਰਹੀ ਹੈ। ਫਿਰ ਸਾਡੇ ਜਿਹੜੇ ਅਗਰ ਚਲੋ ਮੈਡੀਸਿਨ ਨਾਲ ਇਹ ਗੱਲ ਹੋ ਗਈ, ਨਾਲ ਇੱਕ ਹੋਰ ਗੱਲ ਹੁੰਦੀ ਹੈ ਕਿ ਅਸਥੈਟਿਕਲੀ ਚੀਜ਼ਾਂ ਜਿਹੜੀਆਂ ਨਾ ਉਹ ਆਪਸ ਵਿੱਚ ਕਿਵੇਂ ਜੁੜੀਆਂ ਹੁੰਦੀਆਂ ਨੇ, ਜਮਾਲੀਆਤ ਕਿਵੇਂ ਜੁੜੀ ਹੁੰਦੀ ਹੈ। ਮਿਸਾਲ ਤੌਰ 'ਤੇ ਜਿਹੜੇ ਪਲਾਂਟਸ ਨੇ ਉਹਨਾਂ ਦੇ ਆਪਣੇ ਪੋਲੀਨੇਸ਼ਨ ਵਾਸਤੇ ਨਾ ਫੈਕਟਰ ਹੁੰਦੇ ਨੇ, ਜਿਹੜੇ ਕੀੜੇ ਮਕੌੜੇ ਪੋਲਨ ਨੂੰ ਲੈ ਕੇ ਇੱਕ ਦੂਏ ਪਲਾਂਟ ਵੱਲ ਜਾਂਦੇ ਨੇ, ਉਹ ਸਪੈਸੀਫਿਕ ਨੇ, ਖਾਸ ਨੇ। ਮੈਂ ਸੋਚਦਾ ਵਾਂ ਕਿ ਜਿਹੜਾ ਪਲਾਂਟ ਹੁੰਦਾ ਉਹਦਾ ਸਿਰਫ ਪੋਲੀਨੇਟਰ ਵੀ ਖਾਸ ਨਹੀਂ ਹੁੰਦਾ, ਉਹਨੂੰ ਵੇਖਣ ਵਾਲੀ ਅੱਖ ਵੀ ਖਾਸ ਹੁੰਦੀ, ਉਸ ਤੋਂ ਵੇਖ ਕੇ ਚਸ ਲਾਉਣ ਵਾਲਾ ਜਿਹੜਾ ਬੰਦਾ ਉਹ ਵੀ ਖਾਸ ਹੁੰਦਾ, ਉਹ ਵੀ ਮਕਾਮੀ ਹੁੰਦਾ, ਉਹਦੇ ਨਾਲ ਉਹਦੀ ਜੁੜਤ ਹੁੰਦੀ, ਉਹਨਾਂ ਰੰਗਾਂ ਨਾਲ ਉਹਦੀ ਜੁੜਤ ਹੁੰਦੀ ਹੈ। ਮਿਸਾਲ ਦੇ ਉੱਤੇ ਬੁੱਲੇ ਸ਼ਾਹ ਦੀ ਕਾਫੀ ਹੈ ਕਿ ਮੈਂ ਕਸੁੰਬੜਾ ਚੁਣ ਚੁਣ ਹਾਰੀ, ਇਸ ਕਸੁੰਬੜੇ ਦਾ ਹਾਕਿਮ ਕਰੜਾ ਜ਼ਾਲਿਮ ਹੈ ਪਟਵਾਰੀ, ਤੇ ਦੁਨੀਆਂ ਚੁਣਿਆ ਫੂਆ ਫੂਆ ਮੈਂ ਭਰ ਲਈ ਪਟਾਰੀ।
ਹੁਣ ਇੱਕ ਤਾਂ ਚਲੋ ਇਹ ਕਾਫੀ ਦੀ ਜਿਹੜੀ ਬਾਕੀ ਇਕਨੋਮਿਕਲੀ ਤੇ ਜਿਹੜਾ ਸਿਸਟਮ ਹੈ ਉਹਦੇ ਬਾਰੇ ਗੱਲਬਾਤ ਹੈ। ਇੱਕ ਇਹਦੇ ਵਿੱਚ ਬਰੀਕ ਜਿਹਾ ਪਹਿਲੂ ਸਾਡੀ ਜਮਾਲੀਆਤ ਦਾ ਵੀ ਹੈ ਕਿ ਕਸੁੰਬੜਾ ਜਿਹੜਾ ਨਾ ਇੱਕ ਰੱਤੇ ਰੰਗ ਦਾ ਫੁੱਲ ਹੁੰਦਾ ਹੈ ਤੇ ਉਹ ਚੁਣਦਿਆਂ ਵਾਰੀ ਨਾ ਸਵਾਣੀਆਂ ਦੇ ਹੱਥਾਂ ਤੇ ਵੀ ਲੱਗ ਜਾਂਦਾ, ਉਹਨਾਂ ਦੇ ਕੱਪੜਿਆਂ ਤੇ ਵੀ ਲੱਗ ਜਾਂਦਾ। ਹੁਣ ਇਸ ਮੰਜ਼ਰ ਨੂੰ ਅਗਰ ਅਸੀਂ ਇਮੈਜਿਨ ਕਰੀਏ ਕਿ ਇੱਕ ਔਰਤ ਤੇ ਪੰਜਾਬ ਦੀ ਕੁੜੀ ਹੈ, ਅਲੜ ਮੁਟਿਆਰ ਹੈ ਤੇ ਉਹ ਕਸੁੰਬੜੇ ਦੇ ਵਿੱਚ ਖਲੋਤੀ ਹੈ, ਪਤਾ ਨਹੀਂ ਕਿਸ ਰੰਗ ਦੇ ਉਸ ਕੱਪੜੇ ਪਾਏ ਨੇ ਤੇ ਇਦੋਂ ਹੀ ਫੁੱਲ ਨੇ, ਇਦੋਂ ਹੀ ਫੁੱਲ ਨੇ। ਤੇ ਇਹ ਇੱਕ ਮੰਜ਼ਰ ਜਿਹੜੀ ਹੈ ਸਾਡੀ ਆਪਣੀ ਜਿਹੜੀ ਪੰਜਾਬ ਦੀ ਹੈ ਜਾਂ ਕੋਈ ਵੀ ਬੰਦਾ ਹੋਵੇ ਉਹਦੀ ਜਮਾਲੀਆਤੀ ਜਿਹੜੀ ਹਿੱਸ ਸੀ ਉਹਦੀ ਢੇਰ ਸਾਰੀ ਤਸਕੀਨ ਕਰ ਦਿੰਦਾ। ਇਸ ਵਾਸਤੇ ਜਿਹੜੇ ਪਲਾਂਟਸ ਨੇ ਉਹ ਨਾ ਸਿਰਫ ਸਾਡੀ ਇਕੋਨਮੀ ਨਾਲ, ਸਾਡੇ ਆਪਣੇ ਪਲਾਂਟਸ ਦੀ ਮੈਂ ਗੱਲ ਕਰ ਰਿਹਾ, ਸਾਡੀ ਇਕੋਨਮੀ ਨਾਲ ਵੀ ਮੈਡੀਸਨ ਨਾਲ ਵੀ ਜੁੜੇ ਹੋਏ ਨੇ ਸਾਰਾ ਕੁਝ, ਤੇ ਨਾਲ ਸਾਡੀਆਂ ਅੱਖਾਂ ਜਿਹੜੀਆਂ ਨੇ ਉਹ ਵੀ ਉਹਨਾਂ ਦੀਆਂ ਆਦੀ ਨੇ। ਉਹ ਨਹੀਂ ਤੇ ਫਿਰ ਅਸੀਂ ਓਪਰੇ ਸਾਨੂੰ ਲੱਗਣਗੇ ਉਹ। ਤੇ ਸ਼ਾਇਦ ਇਹੀ ਪਲਾਂਟਸ ਅਗਰ ਦੂਏ ਇਲਾਕੇ ਦੇ ਲੋਕ ਹੈ ਤੇ ਉਹਨਾਂ ਨੂੰ ਓਪਰੇ ਲੱਗਣ। ਅੱਛਾ, ਨਾਲ ਇਸੇ ਤਰ੍ਹਾਂ ਅਸੀਂ ਅਗਰ ਗੱਲ ਕਰੀਏ ਸਾਡੇ ਜਿਹੜੇ ਬਾਕੀ ਸਾਡੇ ਖਾਣ ਪੀਣ ਨਾਲ ਜੁੜੀ ਹੋਈਆਂ ਫਸਲਾਂ ਨੇ, ਮਿਸਾਲ ਤੌਰ ਤੇ ਕਣਕ ਹੈ। ਹੁਣ ਇਹ ਪਲਾਂਟਸ ਜਿਹੜੇ ਨੇ ਇਹ ਨਾ ਸਿਰਫ ਸਾਨੂੰ ਸਾਡੇ ਖੁਰਾਕ ਦੇ ਤਾਈਂ ਇਹਨਾਂ ਦਾ ਤਲਕ ਹੈ, ਬਲਕਿ ਸਾਡੇ ਜਿਹੜੇ ਸੋਸ਼ਲ ਪੈਟਰਨ ਨੇ ਨਾ ਉਹ ਵੀ ਇਹਨਾਂ ਦੇ ਨਾਲ ਜੁੜੇ ਹੋਏ ਨੇ। ਸੋਸ਼ਲ ਪੈਟਰਨ ਕਿਵੇਂ ਜੁੜੇ ਨੇ? ਅਸੀਂ ਕਣਕ ਲੈਂਦੇ ਹਾਂ, ਕਣਕ ਜਿਹੜੇ ਪੰਜਾਬ ਦੇ ਸ਼ੁਰੂ ਤੋਂ ਅਸੀਂ ਇੱਕ ਐਗਰੀਕਲਚਰ ਸਾਡਾ ਖਿੱਤਾ ਰਿਹਾ। ਹੁਣ ਉਹਦੇ ਵਿੱਚ ਕਣਕ ਜਿਹੜੀ ਹੈ ਨਾ ਇੱਕ ਬੰਦੇ ਦਾ ਕੰਮ ਦਾ ਹੀ ਵੱਢਣਾ, ਨਾ ਇੱਕ ਬੰਦਾ ਉਹਨੂੰ ਬੀਜ ਸਕਦਾ, ਨਾ ਉਹਨੂੰ ਵੱਢ ਸਕਦਾ, ਨਾ ਗਾ ਸਕਦਾ। ਹੁਣ ਉਹ ਇੱਕ ਤੋਂ ਜ਼ਿਆਦਾ ਬੰਦਿਆਂ ਦੀ ਜਿਹੜੀ ਜ਼ਰੂਰਤ ਹੈ ਨਾ ਉਸ ਕਣਕ ਨੂੰ ਵੱਢਣ ਵਾਸਤੇ, ਗਾਹਣ ਵਾਸਤੇ, ਇਸਤੇਮਾਲ ਲਿਆਉਣ ਵਾਸਤੇ, ਉਹ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ। ਉਹ ਨਾ ਸਿਰਫ ਫੈਮਿਲੀ ਨੂੰ ਜੋੜਦੀ ਹੈ, ਫੈਮਿਲੀ ਸਿਸਟਮ ਨੂੰ ਸਟਰੋਂਗ ਕਰਦੀ ਹੈ, ਬਲਕਿ ਲੋਕਾਂ ਨੂੰ, ਬਾਕੀ ਬਾਹਰ ਦੇ ਲੋਕਾਂ ਨੂੰ ਵੀ ਜੋੜਦੀ ਹੈ। ਸਾਡੇ ਕੋਲ ਇੱਕ ਬੜਾ ਮਸ਼ਹੂਰ ਜਿਹੜਾ ਲਫ਼ਜ਼ ਹੈ ਵੰਗਾਰ, ਕਿ ਅਸੀਂ ਇੱਕ ਦੂਜੇ ਨੂੰ ਵੰਗਾਰਦੇ ਹਾਂ ਕਿ ਇਹ ਮੇਰਾ ਕੰਮ ਹੈ, ਮੈਂ ਕਲੜਾ ਵਾਂ, ਤੂੰ ਮੇਰਾ ਬੇਲੀ ਹੈ, ਸੱਜਣ ਹੈ, ਤੂੰ ਪਹਿਲੇ ਥੇ ਤੂੰ 4 ਬੰਦੇ ਲੈ ਕੇ ਆ ਜਾਵੀਂ ਤੇ ਮੇਰੇ ਨਾਲ ਇਹ ਕੰਮ ਕਰਾ ਦੇਵੀਂ। ਹੁਣ ਇਹਦੇ ਪਿੱਛੇ ਕੀ ਵਜ੍ਹਾ ਹੈ ਕਿ ਉਹ ਪਲਾਂਟਸ ਜਿਹੜੇ ਨੇ, ਜਿਹੜੀਆਂ ਸਾਡੇ ਫਸਲਾਂ ਨੇ, ਉਹਨਾਂ ਦਾ ਜਿਹੜਾ ਸਾਰਾ ਪ੍ਰੋਸੀਜਰ ਹੈ ਉਹ ਸਾਨੂੰ ਮਜਬੂਰ ਕਰ ਰਿਹਾ ਉਸ ਜੁੜਤ 'ਤੇ। ਉਸ ਤੋਂ ਬਾਅਦ ਅਸੀਂ ਅਗਰ ਵੇਖੀਏ ਤੇ ਜਿਹੜੇ ਸਾਡੇ ਹੁਣ ਪਲਾਂਟਸ ਇੱਕ ਬੜੀ ਤਬਦੀਲੀ ਆਈ ਹੈ, ਲੋਕਾਂ ਨੇ ਸ਼ੁਰੂ ਕਰ ਦਿੱਤਾ ਹੈ ਫੈਸ਼ਨ ਦੇ ਤੌਰ ਤੇ, ਟ੍ਰੈਂਡ ਦੇ ਤੌਰ ਤੇ, ਜਿਵੇਂ ਹਰ ਸੈਕੂਲਰਾਈਜ਼ਡ ਹੋਈ ਹੈ ਤੇ ਸਾਡੇ ਪਲਾਂਟਸ ਨਾਲ ਵੀ ਉਹੀ ਕੰਮ ਆਉਣ ਲੱਗ ਪਿਆ। ਅਸੀਂ ਬਜਾਏ ਸਾਡੇ ਨੇਟਿਵ ਪਲਾਂਟ, ਸਾਡੇ ਕੋਲ ਟਾਹਲੀ ਹੈ, ਬਕੈਣ ਹੈ, ਨਿੰਮ ਹੈ, ਕਿਤਨੇ ਪਲਾਂਟਸ ਨੇ ਬੰਦਾ ਗਿਣਵਾ ਸਕਦਾ, ਉਹਦੀ ਬਜਾਏ ਹੁਣ ਜਿਹੜੀ ਪਲਾਂਟੇਸ਼ਨ ਇੱਥੇ ਵੀ ਹੁੰਦੀ, ਮਿਸਾਲ ਤੌਰ ਤੇ ਲਾਹੌਰ ਦੇ ਵਿੱਚ 1 ਮਿਲੀਅਨ ਟਰੀ ਲਾਉਣ ਦਾ ਇਹਨਾਂ ਦਾ ਪ੍ਰੋਸੀਜਰ ਹੈ, ਲੇਕਿਨ ਉਹ ਸਾਰੇ ਠਿਕਣੇ ਬਾਹਰ ਦੇ ਪਲਾਂਟ ਨੇ ਜਿਹੜੇ ਉਹ ਸਾਡੀ ਜ਼ਰੂਰਤ ਹੈ ਆਕਸੀਜਨ ਦੀ ਨਹੀਂ ਪੂਰੀ ਕਰਦੇ। ਇੱਥੇ ਅਸੀਂ ਵੇਖੀਏ ਕਿ ਅਗਰ ਇੱਥੇ ਟਾਹਲੀਆਂ ਲਾਈਆਂ ਜਾਵਣ, ਬਕੈਣ ਲਾਈ ਜਾਵੇ, ਨਿੰਮ ਲਾਈ ਜਾਵੇ ਤੇ ਮੁੜ ਵੇਖੀਏ ਟੈਂਪਰੇਚਰ ਕਿਵੇਂ ਬਦਲਦਾ। ਉਹ ਸਾਡੇ ਪਲਾਂਟ ਹੈ ਨਹੀਂ, ਉਹ ਸਾਡੇ এনवायरमेंट ਵਿੱਚ ਫਿੱਟ ਹੀ ਨਹੀਂ ਆਉਂਦੇ, ਉਹ ਆਪਣੇ ਆਪ ਨੂੰ ਐਡਜਸਟ ਕਰਨ ਵਿੱਚ ਉਹਨਾਂ ਦੀ ਸਾਰੀ ਉਮਰ ਲੱਗ ਜਾਂਦੀ, ਉਹਨਾਂ ਸਾਨੂੰ ਕੀ ਫਾਇਦਾ ਦੇਣਾ। ਮੁੜ ਇਸ ਤਰ੍ਹਾਂ ਹੁੰਦਾ ਕਿ ਜਦੋਂ ਇਹਨਾਂ ਸਾਰੇ ਫੈਕਟਰਸ ਦੀ ਵਜ੍ਹਾ ਤੋਂ ਸਾਡਾ ਖਾਸ ਪਲਾਂਟਸ ਜਿਹੜੇ ਨੇ ਨਾ ਉਹ ਹੁਣ ਮਿਟਦੇ ਜਾਂਦੇ ਨੇ, ਮੁੱਕਦੇ ਜਾਂਦੇ ਨੇ। ਹੁਣ ਵੇਖਣ ਨੂੰ ਤੇ ਜਦੋਂ ਇੱਕ ਪਲਾਂਟ ਮੁੱਕਦਾ, ਇੱਕ ਪੌਦਾ, ਰੁੱਖ ਜਿਹੜਾ ਹੈ ਉਹ ਜਾਂਦਾ ਤੇ ਉਹ ਸਿਰਫ ਸਾਨੂੰ ਲੱਗਦਾ ਕਿ ਇੱਕ ਰੁੱਖ ਜਾਏਗਾ, ਲੇਕਿਨ ਅਗਰ ਅਸੀਂ ਥੋੜ੍ਹਾ ਜਿਹਾ ਗੌਰ ਕਰਕੇ ਵੇਖੀਏ ਤੇ ਉਹ ਸਿਰਫ ਇੱਕ ਪੌਦਾ ਨਹੀਂ ਜਾ ਰਿਹਾ, ਉਹ ਪੌਦਾ ਆਪਣੇ ਨਾਲ ਜਿਹੜੇ ਉਹਦੇ ਉੱਤੇ ਨਾਲ ਇਨਸੈਕਟਸ ਰਹਿੰਦੇ ਨੇ, ਕੀੜੇ ਮਕੌੜੇ, ਉਹਨਾਂ ਨੂੰ ਵੀ ਲੈ ਕੇ ਜਾ ਰਹੇ। ਜਿਹੜੇ ਪਲਾਂਟ ਦੇ ਉੱਤੇ ਪਰਿੰਦੇ ਰਹਿ ਰਹੇ ਨੇ, ਪਖੇਰੂ ਰਹਿ ਰਹੇ, ਹਰ ਪੱਖੂ ਹਰ ਜਾੜੀ ਦੇ ਉੱਤੇ ਆਲਣਾ ਨਹੀਂ ਬਣਾਉਂਦਾ, ਉਹਨਾਂ ਦੇ ਆਲਣੇ ਸਪੈਸੀਫਿਕ ਹੁੰਦੇ ਨੇ ਕਿ ਇਸ ਦਰਖਤ 'ਤੇ ਮੈਂ ਬਣਾਉਣਾ, ਕੁਝ ਕੰਡਿਆਂ ਵਾਲੇ 'ਤੇ ਬਣਾਉਂਦੇ ਨੇ ਵੀ ਮੇਰੇ ਬੱਚਿਆਂ ਨੂੰ ਕੁਛ ਨਾ ਖਾਵੇ, ਕੁਝ ਉਹ ਬਗੈਰ ਕੰਡਿਆਂ ਤੋਂ ਬਣਾਉਂਦੇ। ਹਰ ਪਰਿੰਦੇ ਦਾ ਆਪਣਾ ਇੱਕ ਬਿਹੇਵੀਅਰ ਹੈ ਆਲਣਾ ਬਣਾਉਣ ਦਾ। ਹੁਣ ਉਹ ਕੀੜੇ ਮਕੌੜੇ ਵੀ ਗਏ, ਉਹ ਪਰਿੰਦੇ ਵੀ ਗਏ, ਮੁੜ ਝਾੜਾਂ ਦੇ ਨਾਲ ਜਾਨਵਰ ਵੀ ਜੁੜੇ ਹੁੰਦੇ ਨੇ ਜਿਹੜੇ ਕੁਝ ਝਾੜਾਂ ਦੇ ਵਿੱਚ ਰਹਿੰਦੇ ਨੇ ਜਾਂ ਕੁਝ ਖਾਂਦੇ ਨੇ। ਅਗਰ ਉਹ ਪਲਾਂਟ ਗਿਆ ਤੇ ਉਹ ਜਾਨਵਰ ਵੀ ਗਿਆ। ਇਹਦਾ ਮਤਲਬ ਜਦੋਂ ਇੱਕ ਰੁੱਖ ਜਾਂਦਾ ਉਦੋਂ ਸਾਡੇ ਈਕੋਸਿਸਟਮ ਦੇ ਵਿੱਚੋਂ ਇੱਕ ਪੂਰੀ ਹਾਇਰਾਰਕੀ ਜਿਹੜੀ ਹੈ ਨਾ ਉਹ ਲੱਗੀ ਜਾਂਦੀ ਹੈ। ਉਹਦੇ ਨਾ ਹੋਣ ਨਾਲ ਕਿਤਨੀਆਂ ਬਿਮਾਰੀਆਂ ਹੁੰਦੀਆਂ, ਕਿਤਨੇ ਰੋਲੇ ਹੁੰਦੇ ਨੇ, ਉਹ ਅਸੀਂ ਵੇਖ ਰਹੇ ਹਾਂ ਸਾਡੇ এনवायरमेंट ਦੇ ਵਿੱਚ, ਸਾਡੇ ਕਲਾਈਮੇਟ ਚੇਂਜ ਦੇ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਫੇਸ ਕਰ ਰਹੇ ਹਾਂ ਉਹ ਸਾਡੇ ਸਾਹਮਣੇ ਨੇ। ਤੇ ਮੁੱਕਦੀ ਗੱਲ ਇਹ ਹੈ ਕਿ ਸਾਡਾ ਜਿਹੜਾ ਮਕਾਮੀ ਪੌਦਾ ਹੈ, ਮਕਾਮੀ ਪਲਾਂਟ ਹੈ, ਉਹ ਅਗਰ ਹੋਵੇ ਤਾਂ ਸਾਨੂੰ ਹਰ ਹਵਾਲੇ ਨਾਲ ਵਾਰਿਸ ਹੈ। ਉਹ ਸਾਡੀ ਅੱਖੀ ਨੂੰ ਸਕੂਨ ਦਿੰਦਾ, ਉਹ ਸਾਨੂੰ ਫਾਇਦਾ ਵੀ ਢੇਰ ਦਿੰਦਾ, ਸਾਡੀ ਸਿਹਤ ਵਾਸਤੇ ਵੀ ਠੀਕ ਹੈ,
ਸਸਤਾ ਵੀ ਹੈ, ਸਾਨੂੰ ਪੈਸੇ ਵੀ ਨਹੀਂ ਉਤਨੇ ਢੇਰ ਕਰਨੇ ਪਾਉਂਦੇ। ਅਸੀਂ ਤਾਂ ਉਦੋਂ ਛੋਟੇ ਛੋਟੇ ਪਲਾਂਟ ਐਂਡ ਡਾਲਰਸ ਦੇ ਚਾਹੁੰਦੇ ਨੇ, ਤੇ ਸਾਡੇ ਆਪਣੇ ਪਲਾਂਟ ਉਹਨਾਂ ਦੇ ਜੀ ਉਹ ਸੋਹਣੇ ਢੇਰ ਹੁੰਦੇ ਨੇ। ਮੈਂ ਤਾਂ ਕਦੀ ਤੁਸੀਂ ਆ ਦੇਸੀ ਕਿੱਕਰ ਹੈ, ਦੇਸੀ ਕਿੱਕਰ ਉੱਤੇ ਨਾ ਪੀਲਾ ਜਿਹਾ ਫੁੱਲ ਲੱਗਦਾ, ਉਹ ਫੁੱਲ ਜਿਸ ਵੇਲੇ ਠੰਡੇ ਜਾਂਦੇ ਨੇ ਖਿਲਰੇ ਪਿਆ ਉਹਨੂੰ ਬੰਦਾ ਵੇਖੀਏ ਤੇ ਮੁੜ ਦੱਸੇ ਵੀ ਕਿਹੜਾ ਫੁੱਲ ਸੋਹਣਾ ਇਸ ਤੋਂ ਢੇਰ ਹੈ। ਤੇ ਮੁੱਕਦੀ ਗੱਲ ਫਿਰ ਇਹੀ ਹੈ ਕਿ ਸਾਨੂੰ ਆਪਣੇ ਪਲਾਂਟਸ, ਆਪਣੇ ਪੌਦੇ, ਆਪਣੇ ਮਕਾਮੀ ਜਿਹੜੇ ਨੇਟਿਵ ਪਲਾਂਟਸ ਨੇ ਉਹਨਾਂ 'ਤੇ ਪੂਰੀ ਤਵੱਜੋ ਨਾਲ ਜਿਹੜਾ ਹੈ ਉਸ 'ਤੇ ਕੰਮ ਕਰੀਏ, ਉਹਨਾਂ ਦੇ ਨਾਲ ਪਿਆਰ ਕਰੀਏ। ਇਹ ਵੀ ਪਿਆਰ ਮੰਗਦੇ ਨੇ, ਬੰਦਿਆਂ ਤਰ੍ਹਾਂ ਪਲਾਂਟਾਂ ਨੂੰ, ਪੌਦਿਆਂ ਨੂੰ ਵੀ ਪਿਆਰ ਦੀ ਲੋੜ ਹੁੰਦੀ ਹੈ। ਤੇ ਇਸੇ ਗੱਲ ਨਾਲ ਮੈਂ ਸਾਰੇ ਉਹਨਾਂ ਨੂੰ ਦਾਵਤ ਦੇਵਾਂਗਾ ਕਿ ਉਹਨਾਂ ਦੇ ਹੁੰਦਿਆਂ ਮੈਂ ਪਲਾਂਟ ਦੇ ਉੱਤੇ ਐਵੇਂ ਹਲਕੀ ਜਿਹੀ ਗੱਲ ਹੀ ਕਰ ਸਕਦਾ ਸਾਂ। ਤੇ ਆਓ ਸਰ ਤੁਸੀਂ ਲਿਆ